शेर सुनाइए। ओ बाजदा आवाज रतीली ते लगदा है शेर लूना ते दुध दे अंदर जे खंड रलाए ते मिठा हुंदा है दूना ते दुध दे अंदर जे खंड रलाए ते मिठा हुंदा है दूना। सुभान अल्लाह सुभान अल्लाह। ओ बाग बहारा ते गुलजारा ते प्यारा किसकारी यारा बारी मोहम्मद बरा कौन करे गमखारी ओ यारा बाजी मोहम्मद बख्शा ते कौन करे गमखारी। ओ दूरों दूरों ओ दुनिया आई ते मैं भी दर ते आया ते मैं अज ते कर्म कमावी ते दमड़ियां वालिया छाइयां माशाअल्लाह जी ओ मैं अज ते कर्म कमावी ते दमड़ियां वालिया छाइयां। माशाअल्लाह माशाअल्लाह। लो जी मियां साहब सरकार आज पे खड़ी लिखते ने ओ किथों एडे ओ दर्द लियोनी ते दर्दा वालिया यारा ते दस दुकान थानू नाले ते बनी दलाल हमारा ओ दस दुकान थानू नाले बनी दलाल हमारा। ओ तियां लई परदेस वे बाबल ते पुत्रा लई जागीरा ते दुख सुख सहना ते कुछ ना कहना ते तियां दियां तकदीरां ओ दुख सुख सहना ते कुछ ना कहना ते तियां दियां तकदीरां। गल होंदी है पुत्तर भी एक दुनिया की नेमत है दुनिया की रहमत है ते इस वास्ते कि जो सारा फिर बेटी करदी है ना वो बेटे नहीं करदी बिल्कुल ते इस वास्ते उन्हें कि धी
ਗੱਲ ਵੀ ਕਰ ਛੜੋ ਤੇ ਉਹਨੇ ਚੁੱਪ ਰਹਿਣਾ ਹੈ। ਬਿਲਕੁਲ ਦੁੱਖ ਵੀ ਸਹਿ ਜਾਣਾ ਹੈ। ਸਹਿ ਜਾਣਾ ਬਿਲਕੁਲ ਦਿਲ ਕਰੇ ਕਦੀ ਨਾਰਾਜ਼ਗੀ ਹੋ ਗਈ ਤੇ ਉਹ ਵੀ ਉਹਨੇ ਭੁਲਾ ਛੱਡਣੀ ਠੀਕ, ਤੇ ਉਹਨੇ ਫੇਰ ਰਾਜ਼ੀ ਹੋ ਜਾਣਾ। ਰਾਜ਼ੀ ਬਿਲਕੁਲ ਤੇ ਇਹ ਗੱਲ ਹੈ ਕਿ ਮਾਂ-ਬਾਪ ਨੇ ਉਹ ਪੁੱਤਰਾਂ ਨੂੰ ਧੀਆਂ ਨੂੰ ਸਾਰੀ ਔਲਾਦ ਨੂੰ ਜੰਮਦੇ ਨੇ ਪਾਲਦੇ ਨੇ ਸਾਂਭਦੇ ਨੇ ਨਾ ਤੇ ਜਦੋਂ ਬੁਢਾਪੇ ਦਾ ਵਕਤ ਆਉਂਦਾ ਤੇ ਫਿਰ ਉਹ ਜਿਹੜੇ ਨੇ ਉਹਨਾਂ ਨੂੰ ਸਾਂਭਣੇ ਔਖੇ ਹੁੰਦੇ ਔਖੇ ਹੁੰਦੇ ਬਿਲਕੁਲ ਇਹੀ ਗੱਲ ਹਾਂ, कि बचपन च एक बच्चा है ਹਾਂਜੀ छोटा बच्चा तो ये क्या है जी ये टेबल पर क्या है जग ਹਾਂਜੀ फिर वो पूछती अबू या अम्मी ये टेबल पर क्या है ये जग 10 बारी पूछती 10 बारी प्यार नाल दस बिल्कुल प्यो बुढ़ा हो गया पूछती ये टेबल पर क्या है जग ये पुत्र क्या है वो अब्बा तू ये दसिया जग है तो मुड़ी मुड़ी क्या पूछना है हाँ नजर जी। नहीं आना ਇਹ ਗੱਲ ਤੇ ये गल है ना ਬਿਲਕੁਲ ਇਹ ਵੀ ਕਿ ਸਮਝਦਾਰ ਜਿਹੜੇ ਜੇ ਨਾ ਉਹ ਜੇ ਵੀ ਦੁਨੀਆ ਤੇ ਜਿਹੜੇ ਜੇ ਨਾ ਕਦਰ ਕਰਨ ਵਾਲੇ ਉਹ ਜੇ ਹੈ ਨਹੀਂ। ठीक है ਇਹ ਸਾਡੇ ਨਬੀ ਪਾਕ ਦੇ ਸਰਕਾਰ ਤੇ ਊਠਾਂ ਵਾਲੇ ਯਾਰ ਸਨ ਜਿਹਨੂੰ ਖਵਾਜਾ ਅਵੈਸ ਬੋਲਦੇ ਨੇ। जी ਅਵੈਸ ਕਰਨੀ अभ्यास करना ਅਵੈਸ ਕਰਨੀ ਸਾਡੇ ਹਜ਼ੂਰ ਪਾਕ ਦੇ ਯਾਰ ਸਨ ਤੇ ਉਹਨਾਂ ਨੂੰ ਇਹ ਜਿੰਨੇ ਹਜ਼ਰਤ ਉਮਰ ਹੋਏ ਨੇ ਹਜ਼ਰਤ ਅਲੀ ਹੋਏ ਨੇ ਹਜ਼ਰਤ ਸਲਮਾਨ ਹੋਏ ਨੇ ਚੌਥੇ ਹਜ਼ਰਤ ਤੇ ਇਹ ਇਸੇ ਤਰ੍ਹਾਂ ਇਹਨਾਂ ਦੇ 4 ਯਾਰ ਵੀ ਸਰਕਾਰ ਦੇ ਹੋਏ ਨੇ। ਉਹਨਾਂ ਵੇਖ ਕੇ ਉਹਨਾਂ ਦੇ ਨਾਲ ਤੇ ਇਸ਼ਕ ਕੀਤਾ ਤੇ ਵੇਖ ਕੇ ਉਹਨਾਂ ਦੇ ਉਹ ਬੈਤ ਹੋ ਗਈ ਮਤਲਬ ਕਿ ਉਹਨਾਂ ਨੇ ਮੰਨਿਆ ਉਹ 4 ਯਾਰ ਇੰਜ ਤੇ ਇਹ ਜਿਹੜਾ ਪੰਜਵਾਂ ਸੀ ਨਾ ਇਹ ਆਪਣਾ ਉਸ ਪੂੰਜੀ ਉਹਨਾਂ ਨੂੰ ਮਤਲਬ ਦੀਦਾਰ ਹੋਇਆ ਉਹਨਾਂ ਦਾ ਉਹਨਾਂ ਇਸ਼ਕ ਹੋ ਗਿਆ ਇਸ ਕਰਨੀ ਨੂੰ ਤੇ ਲੜ ਮਾਂ ਦਾ ਕਿੰਨਾ ਅੱਲਾ ਨੇ ਬਣਾਇਆ ਅਵੈਸ ਕਰਨੀ ਨੇ ਜਾਣਾ ਤੇ ਦੂਰ ਪਾ ਇਜਾਜ਼ਤ ਕੋਲ जी जी ਕਿ ਅਮੀ ਜੀ ਮੈਨੂੰ ਇਜਾਜ਼ਤ ਦਿਓ ਮੈਂ ਹਜ਼ੂਰ ਪਾਕ ਦੇ ਕੋਲ ਜਾਣਾ ਹੈ। सही ਫਿਰ ਉਹਨਾਂ ਕਿਹਾ ਜੇ ਹਜ਼ੂਰ ਪਾਕ ਤੈਨੂੰ ਘਰ ਮਿਲੇ जी ਤੇ ਤਾਂ ਵੀ ਠੀਕ ਹੈ ਨਾ ਮਿਲੇ ਤੇ ਵਾਪਸ ਆ ਜੀ। ਮਾਂ ਨਬੀਨੀ ਸੀ जी ਊਂਠ ਚਾਰ ਕੇ ਊਂਠਣੀਆਂ ਦਾ ਦੁੱਧ ਚੋ ਕੇ ਵੇਚ ਕੇ ਮਾਂ ਦਾ ਗੁਜ਼ਾਰਾ ਆਪਣਾ ਕਰਦੇ ਸਨ जी जी ਤੇ ਉਹਨਾਂ ਆਖਿਆ ਕਿ ਮੈਨੂੰ ਆ ਕੇ ਤੂੰ ਮੈਨੂੰ ਲੰਗਰ ਖਵਾਉਣਾ ਹੈ। ਗਏ ਨੇ ਤੇ ਹਜ਼ੂਰ ਪਾਕ ਘਰ ਨਹੀਂ ਮਿਲੇ। ਦਸਤਕ ਦਿੱਤੀ ਦਰਵਾਜ਼ੇ ਨੂੰ ਤੇ ਅੰਦਰੋਂ ਦਰਵਾਜ਼ਾ ਬੀਬੀਆਂ ਨੇ ਖੋਲ੍ਹਿਆ ਅੰਦਰ ਸਰਕਾਰ ਦੇ ਉਜੜੇ ਦੇ ਵਿੱਚ ਜਾ ਕੇ ਤੇ ਚੀਕਾ ਮਾਰ ਕੇ ਰੋ ਕੇ ਨਾ ਉੱਥੋਂ ਵੇਖ ਕੇ ਤੇ ਉੱਥੋਂ ਨਿਕਲ ਆਏ जी जी ਤੇ ਸਰਕਾਰ ਘਰ ਆਏ ਤੇ ਉਹਨਾਂ ਪੁੱਛਿਆ ਉਹਨਾਂ ਕਿਹਾ ਇੱਥੇ ਕੋਈ ਆਇਆ ਸੀ। ਉਹਨਾਂ ਆਖਿਆ ਆਇਆ ਸੀ ਇੱਕ ਬੰਦਾ। ਉਹਨਾਂ ਆਖਿਆ ਉਹ ਤੇ ਮੇਰਾ ਅਵੈਸ ਕਰਨ ਯਾਰ ਆਇਆ ਸੀ ਊਠਾਂ ਵਾਲਾ जी जी ਤੇ ਇੱਥੇ ਰੋ ਕੇ ਤੇ ਚੀਕਾ ਮਾਰ ਕੇ ਟੁਰ ਗਿਆ। ਉਹਨਾਂ ਨੂੰ ਪਤਾ ਲੱਗ ਉਹਨਾਂ ਉਹ ਕਿਉਂਕਿ ਉਹ ਅੱਲਾ ਨੇ ਪਿਆਰੇ ਹਾਂ ਸਨ ਜੀ ਅੱਲਾ ਦੇ ਪਿਆਰੇ ਸਨ। ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਕਿਹਾ ਇੱਥੇ ਤੇ ਮੇਰਾ ਅਵੈਸ ਕਰਨ ਯਾਰ ਆਇਆ ਸੀ ਉਹ ਇੱਥੇ ਰੋ ਕੇ ਚੀਖੋ ਪੁਕਾਰ ਕਰਕੇ ਨਾ ਤੇ ਉਹ ਟੁਰ ਗਿਆ। चल गया ਤੇ ਫਿਰ ਅੱਲਾ ਕਦਰ ਵੇਖੋ ਮਾਂ ਦਾ ਬਣਾਇਆ ਕਿ ਜਾਣਾ ਹਜ਼ੂਰ ਪਾਕ ਦੇ ਕੋਲ ਤੇ ਮਾਂ ਕੋਲੋਂ ਇਜਾਜ਼ਤ ਲਈ ਜਾ ਕੇ अगर इजाजत ना होती तो वो जाने का कोई फायदा ही नहीं ਜੇ ਇਹਨਾਂ ਚੀਜ਼ਾਂ ਤੇ ਦੁਨੀਆ ਟੁਰ ਪਵੇ ਤੇ ਸਹੀ ਗੱਲ ਹੈ। ਮੈਂ ਅਸੀਂ ਇਹਨੇ ਕਿ ਦੁਨੀਆ ਤੇ ਕੋਈ ਅਜ਼ਾਬ ਆਵੇ ਨਾ। बिल्कुल नहीं बेशक ਦੁਨੀਆ ਭੁੱਲੀ ਹੈ नहीं बहुत सारी बोली है ਬਹੁਤ ਸਾਰੀ ਭੁੱਲੀ ਹੈ बहुत सारी ਹੁਣ ਤੇ